ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਪੰਜਾਬ ਹਾਊਸ ਵਿੱਚ ਸਾਕਾ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਮਨਾਈ ਗਈ, ਜਿਹਦੇ ਵਿੱਚ ਉੱਚੀ ਪੱਧਰ ਦੇ ਖੋਜਕਾਰਾਂ ਤੇ ਸੂਝਵਾਨਾਂ ਰਲਤ ਕੀਤੀ। ਗੱਲਬਾਤ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਜਲਿਆਂਵਾਲਾ ਬਾਗ ਆਜ਼ਾਦੀ ਦੀ ਨੀਂਹ ਬਣਿਆ। ਅਸੀਂ ਸਾਰੀ ਇਹ ਗੱਲ ਸੁਣੀ ਕਿ ਬੀ ਦੇ ਵਿੱਚ ਪੂਰਾ ਦਰਖਤ ਹੁੰਦਾ ਤੇ ਮੈਂ ਇਹ ਕਹਿਣਾ ਕਿ ਪੂਰੀ ਹਿੰਦੁਸਤਾਨ ਦੀ ਜਿਹੜੀ ਆਜ਼ਾਦੀ ਦੀ ਤਹਿਰੀਕ ਹੈ ਨਾ, ਉਹ ਅਗਰ ਦਰਖਤ ਹੈ ਤੇ ਉਹਦਾ ਬੀ ਜਲਿਆਂਵਾਲਾ ਬਾਗ ਹੈ। ਦੂਜੀ ਗੱਲ, ਮੁਹੱਜ਼ਬ ਬਰਤਾਨੀਆ ਦੀ ਇੰਪੀਰੀਅਲ ਵਾਰ ਮਿਊਜ਼ੀਅਮ ਮਾਨਚੈਸਟਰ ਮੈਂ ਗਿਆ, ਉੱਥੇ ਪੂਰੀ ਦੋਨਾਂ ਅਜ਼ੀਮ ਜੰਗਾਂ ਦੇ ਬਾਰੇ ਬਹੁਤ ਕੁਝ ਦੱਸਿਆ ਹੋਇਆ ਸੀ। ਬਲਕਿ ਤੁਸੀਂ ਯੂਕੇ ਜਿੱਥੇ ਵੀ ਜਾਓ ਨਾ, ਈਵਨ ਕੈਂਬਰਿਜ ਦੇ ਚੌਕ ਦੇ ਵਿੱਚ ਇੱਕ ਸਿਪਾਹੀ ਦਾ ਸਟੈਚੂ ਹੈਗਾ, ਉਹ ਹਾਲੇ ਤੱਕ ਉਹਨਾਂ ਦੇ ਦਿਮਾਗ ਤੇ ਮੁਸੱਲਤ ਨੇ ਦੋਵੇਂ ਅਜ਼ੀਮ ਜੰਗਾਂ। ਅਮਰੀਕੀਆਂ ਦਾ ਉਹਦੇ 'ਚ ਜ਼ਿਕਰ ਹੈਗਾ, ਬਰਤਾਨਵੀਆਂ ਦਾ ਜ਼ਿਕਰ ਹੈਗਾ, ਨਹੀਂ ਜ਼ਿਕਰ ਉੱਥੇ ਤੇ ਮਰਨ ਵਾਲੇ ਪੰਜਾਬੀਆਂ ਦਾ ਨਹੀਂ ਹੈ। ਜਦੋਂ ਇਹ ਘਟਨਾ ਹੋਈ ਹੈ 13 ਅਪ੍ਰੈਲ ਨੂੰ, 15 ਅਪ੍ਰੈਲ ਨੂੰ ਗੁਜਰਾਂਵਾਲੇ ਵਿੱਚ ਮੁਜ਼ਾਹਰਾ ਹੋਇਆ ਹੈ, ਉੱਥੇ ਵੀ ਗੋਲੀ ਚੱਲੀ ਹੈ, 1 ਦਰਜਨ ਬੰਦੇ ਉੱਥੇ ਵੀ ਸ਼ਹੀਦ ਹੋਏ ਆ। ਇਹ ਗੱਲ ਜਲਿਆਂਵਾਲੇ ਬਾਗ ਦੇ ਕੰਸਰਨ ਵਿੱਚ ਹੈ। ਦੂਸਰੀ ਗੱਲ ਜਨਰਲ ਡਾਇਰ ਦੀ ਹੈ ਕਿ ਜਨਰਲ ਡਾਇਰ ਦੇ ਬਾਰੇ 'ਚ ਇੱਕ ਨਵੀਂ ਖੋਜ ਆਈ ਹੈ ਕਿ ਇਹ ਅੰਗਰੇਜ਼ਾਂ ਤੋਂ ਦੁਖੀ ਸੀ, ਇਹਨੂੰ ਪ੍ਰਮੋਸ਼ਨ ਨਹੀਂ ਸੀ ਮਿਲ ਰਹੀ, ਔਰ ਉਹਦਾ ਬਦਲਾ ਲੈਣ ਵਾਸਤੇ ਅੰਗਰੇਜ਼ਾਂ ਨੂੰ ਬਦਨਾਮ ਕਰਨ ਵਾਸਤੇ ਇਸਨੇ ਗੱਲ ਕੀਤੀ ਸੀ। ਇਹ ਇੱਕ ਫੈਕਟ ਹੋਇਆ ਹੈ। ਤੀਜਾ ਫੈਕਟ ਮਾਈਕਲ ਐਡਵਾਇਰ ਬਾਰੇ ਹੈ, ਜਿਹੜਾ ਗਵਰਨਰ ਸੀ। ਇੱਕ ਬਲਵੰਤ ਸਿੰਘ ਗ੍ਰੰਥੀ ਸੀਗਾ ਕੈਨੇਡਾ ਦਾ, ਜਿਸ ਨੂੰ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ। ਗਦਰ ਪਾਰਟੀ ਕਾਮਾਗਾਟਾ ਮਾਰੂ, ਉਹਦੇ 'ਚ ਉਹ ਇੱਕ ਗਿਣਤੀ ਦੇ 5 ਬੰਦਿਆਂ ਮੇਨ ਵਿੱਚੋਂ ਇੱਕ ਸੀ। ਜਦੋਂ ਕਾਮਾਗਾਟਾ ਮਾਰੂ ਵਾਸਤੇ ਅਮਰੀਕਾ ਤੋਂ ਹਥਿਆਰ ਲੈਣ ਗਏ ਨੇ ਤੇ ਇਹਨਾਂ ਨੂੰ ਰੋਕ ਲਿਆ ਗਿਆ, ਫੜ ਲਿਆ ਗਿਆ, ਜਹਾਜ਼ ਮੁੜਨ ਤੋਂ ਬਾਅਦ ਮੋੜਿਆ ਗਿਆ। ਇਹਦੀ ਇੱਕ ਵਾਰੀ ਮਾਈਕਲ ਐਡਵਾਇਰ ਨਾਲ ਸ਼ਿਮਲੇ 'ਚ ਗੱਲਬਾਤ ਹੋਈ ਹੈ, ਬਈ ਤੁਸੀਂ ਇਹ ਜੋ ਕੁਝ ਕਰ ਰਹੇ ਹੋ ਜ਼ੁਲਮ ਹੈ। ਵਿਸਾਖੀ ਦਾ ਤਿਉਹਾਰ ਸੀ, ਲੋਕ ਜਿਹੜੇ ਨੇ ਆਪਣੇ ਗਮਾਂ ਤੇ ਆਪਣੇ ਦੁੱਖਾਂ ਨੂੰ ਮਿਟਾਉਣ ਵਾਸਤੇ ਇਹਨਾਂ ਮੇਲਿਆਂ ਵਿੱਚ ਸ਼ਿਰਕਤ ਕਰਦੇ ਨੇ, ਤੇ ਬੜੇ ਘੱਟ ਲੋਕ ਜਿਹੜੇ ਨੇ ਨਾ, ਉਹ ਕਿਸੇ ਸਿਆਸੀ ਮਕਸਦ ਲਈ ਉੱਥੇ ਇਕੱਠੇ ਹੋਏ ਸਨ। ਚੰਦ ਮੁੱਠੀ ਭਰ ਲੋਕ ਸਨ ਜਿਹੜੇ ਸਤਿਆਪਾਲ ਵਾਸਤੇ ਤੇ ਕਚਲੋ ਸਾਹਿਬ ਵਾਸਤੇ, ਮੇਰਾ ਮਤਲਬ, ਉੱਥੇ ਇਕੱਠੇ ਹੋਏ ਸਨ। ਬਾਕੀ ਦੂਰ ਦਰਾਜ਼ ਪਿੰਡਾਂ ਦੇ ਲੋਕ, ਦਿਹਾਤਾਂ ਤੋਂ ਜਿਹੜੇ ਨੇ ਨਾ, ਉਹ ਪੰਜਾਬ ਦਾ ਮਨ ਭਾਵਨਾ ਤਿਉਹਾਰ ਵਿਸਾਖੀ ਮਨਾਉਣ ਉਸ ਬਾਗ ਦੇ ਅੰਦਰ ਵੜੇ ਸਨ, ਜਿਹਦੇ ਵੜਨ ਦਾ ਇੱਕੋ ਬੂਹਾ ਸੀ ਤੇ ਉੱਥੋਂ ਨਿਕਲਣ ਦਾ ਉਸ ਬੂਹੇ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਸੀ, ਨਾ ਉਸ ਵਕਤ ਤੇ ਨਾ ਹੁਣ। ਜੋ ਜ਼ੁਲਮ ਦਾ ਹੋਇਆ ਸਾਮਾਨ ਇੱਥੇ, ਸ਼ਰਬਤ ਅਜਲ ਦੇ ਪੀ ਗਏ ਸਮਝ ਅੰਮ੍ਰਿਤ, ਖਾ ਗੋਲੀਆਂ ਮੋਏ ਇਨਸਾਨ ਇੱਥੇ। ਸ਼ਹਿਰ ਵਿੱਚ ਉਹ ਢਿੱਡ ਦੇ ਬਾਹਰ ਚੱਲੇ, ਅੱਗੇ ਕਿਸੇ ਦੇ ਜਿਹੜੇ ਨਾ ਝੁਕਦੇ ਸਨ। ਕਿਤੇ ਗਜ਼ਬ ਬੱਦੀ ਹੋਈ ਟਿਕਟਕੀ ਸੀ, ਤਾਜ਼ਿਆਨੇ ਪੇ ਕੜੀਆਂ ਨੂੰ ਠੁਕਦੇ ਸਨ। ਲਾ ਕੇ ਘੁੰਡ ਜ਼ਨਾਨੀਆਂ ਦੇ, ਕਿਤੇ ਮੂੰਹ ਤੇ ਜ਼ਾਲਮ ਥੁੱਕਦੇ ਸਨ। ਇੱਧਰ ਮਾਦਰ ਹਿੰਦ ਪੁਕਾਰਦੀ ਏ, ਕਦੋਂ ਹੋਵਣਗੇ ਪੁੱਤ ਸਪੂਤ ਮੇਰੇ। ਲੱਛੇ ਕਾਲੀਆਂ ਜ਼ੁਲਫਾਂ ਦੇ ਰੇਸ਼ਮੀ ਹਨ, ਹੋ ਗਏ ਗਮ ਅੰਦਰ ਚਿੱਟਾ ਸੂਤ ਮੇਰੇ। ਡਾਕਾ ਮਾਰ ਕੇ ਪਾਰ ਦੇ ਡਾਕੂਆਂ ਨੇ, ਲੁੱਟ ਲਏ ਨੇ ਲਾਲ ਯਾਕੂਤ ਮੇਰੇ। ਸ਼ਰਫ ਕਾਫਲਿਆਂ ਵਾਲੇ ਤਾਂ ਕੂਚ ਕਰ ਗਏ, ਬਾਕੀ ਛੱਡ ਗਏ ਨੇ ਦਾਸਤਾਨ ਇੱਥੇ। ਭਾਰਤ ਮਾਤਾ ਦੇ ਸੱਚੇ ਸਪੂਤ ਪਿਆਰੇ, ਕੌਮ ਵਾਸਤੇ ਹੋ ਗਏ ਕੁਰਬਾਨ ਇੱਥੇ। ਪੰਜਾਬੀਆਂ ਦੀ ਤਾਰੀਖ ਹਮੇਸ਼ਾ ਦਲੇਰੀ ਦੀ ਹੈ, ਪੰਜਾਬੀਆਂ ਦੀ ਤਾਰੀਖ ਹਮੇਸ਼ਾ ਬਹਾਦਰੀ ਦੀ ਹੈ। ਲੇਕਿਨ ਸਾਨੂੰ ਹੁਣ ਜਿਹੜਾ ਨਾ, ਇਹ ਆਪਣਾ ਪੈਗਾਮ ਬੜੇ ਜ਼ੋਰ ਨਾਲ, ਬੜੇ ਸ਼ੋਰ ਨਾਲ, ਬੜੇ ਵਕਤ ਨਾਲ ਉਹਨਾਂ ਬੰਦਿਆਂ ਨੂੰ ਦੇਣਾ ਪੈਣਾ, ਦੇਣਾ ਚਾਹੀਦਾ ਵੀ ਹੈ ਕਿ ਜਿਹੜੇ ਪੰਜਾਬ ਨੂੰ ਕਮਜ਼ੋਰ ਕਰਨ ਦੀ ਗੱਲ ਕਰਦੇ ਨੇ, ਜਿਹੜੇ ਪੰਜਾਬੀ ਨੂੰ ਕਮਜ਼ੋਰ ਕਰਨ ਦੀ ਗੱਲ ਕਰਦੇ ਨੇ, ਸਾਨੂੰ ਜਿਹੜਾ ਨਾ ਆਪਣੇ ਨੌਜਵਾਨ ਨਸਲ ਨੂੰ ਇਹ ਦੱਸਣਾ ਪੈਣਾ ਕਿ ਇਸ ਖਿੱਤੇ ਦੇ ਵਿੱਚ ਦੁੱਲਾ ਭੱਟੀ ਵੀ ਹੈ ਸੀ, ਭਗਤ ਸਿੰਘ ਵੀ ਹੈ ਸੀ, ਰਾਏ ਅਹਿਮਦ ਖਾਨ ਖਰੜ ਵੀ ਹੈ ਸੀ, ਰਣਜੀਤ ਸਿੰਘ ਵੀ ਹੈ ਸੀ, ਤੇ ਇਹਨਾਂ ਦੇ ਇਹ ਕੰਮ ਵੀ ਹੈ ਨੇ। ਤੇ ਮੈਂ ਉਹਦੀ ਕੋਸ਼ਿਸ਼ ਕਰ ਰਿਹਾ ਪੂਰੀ। ਭੱਟ ਸਾਹਿਬ ਦੇ ਵਾਸਤੇ ਬਹੁਤ ਦੁਆਵਾਂ ਨੇ, ਅੱਲਾ ਕਰੇ ਇਹ ਇਦਾਰਾ ਆਬਾਦ ਰਵੇ। ਅੰਗਰੇਜ਼ ਰਾਜ ਦੇ ਜ਼ੁਲਮਾਂ ਦੀ ਗੱਲ ਕਰਨ ਵਾਲਿਆਂ ਆਖਿਆ ਕਿ ਪੰਜਾਬ ਦੇ ਧਰਤੀ ਵਾਸੀਆਂ ਆਪਣੀ ਅਣਖ ਦਾ ਦੀਵਾ ਬੁੱਝਣ ਨਹੀਂ ਦਿੱਤਾ। ਇਹ ਜ਼ੁਲਮ ਦੀ ਇੰਤਹਾ ਹੈ। ਦੁਨੀਆ ਦਾ ਸਭ ਤੋਂ ਵੱਧ ਇਨਸਾਫ ਪਸੰਦ ਜਿਹੜਾ ਇੱਕ ਅੱਜ ਵੀ ਦਾਅਵੇਦਾਰ ਇਸ ਗੱਲ ਦਾ, ਲੇਕਿਨ ਉਹਨੇ ਮਾਫੀ ਨਹੀਂ ਮੰਗੀ ਤੇ ਉਹਦੇ ਉੱਤੇ ਤਹਿਕੀਕ ਵੀ ਨਹੀਂ ਕੀਤੀ। ਯਾਨੀ ਉਹਦਾ ਜਿਹੜਾ ਫੌਰਨ ਰਿਐਕਸ਼ਨ ਹੋਇਆ ਸੀ ਕਿ ਇਹ ਜਿਹੜੇ ਬੰਦੇ ਤੁਸੀਂ ਬਿਲਾ ਵਜ੍ਹਾ
ਬਿਲਕੁਲ ਬੇਕਸੂਰ ਮਾਰ ਦਿੱਤੇ ਨੇ ਔਰ ਪਬਲਿਕ ਮਾਰੀ ਹੈ ਤੁਸੀਂ ਆਪਣੀ ਫੌਜ ਦੇ ਕੋਲੋਂ। ਇਹਦੀ ਤਹਿਕੀਕ ਕਰਾ ਕੇ ਆਪ ਸਜ਼ਾਵਾਂ ਦਿਓ। ਪਹਿਲੀ ਡਿਮਾਂਡ ਹੈ ਕੀ ਸੀ? ਸਿਰਫ ਇੰਨੀ ਸੀ, ਉਹ ਨਹੀਂ ਕੀਤੀ ਗਈ। ਮੈਂ ਮੁਬਾਰਕਬਾਦ ਪੇਸ਼ ਕਰਨਾ ਚਾਹੁੰਦਾ ਮੁਦੱਸਰ ਇਕਬਾਲ ਭੱਟ ਸਾਹਿਬ ਦੇ ਔਰ ਉਹਨਾਂ ਦੇ ਸਾਰੇ ਸਾਥੀਆਂ ਨੂੰ, ਪੰਜਾਬੀ ਮੀਡੀਆ ਗਰੁੱਪ, ਜਿਨ੍ਹਾਂ ਨੇ ਐਡੀ ਸੋਹਣੀ ਮਹਿਫਿਲ ਸਜਾਈ ਹੈ ਔਰ ਆਪਣੇ ਇੱਕ ਹੀਰੋਜ਼ ਜਿਹੜੇ ਸਾਡੇ ਬਜ਼ੁਰਗ, ਜਿਨ੍ਹਾਂ ਦੀਆਂ ਅਸੀਂ ਮੇਰਾ ਖਿਆਲ ਜਿੰਨਾ ਵੀ ਖਰਾਜ ਤਸੀਨ ਪੇਸ਼ ਕਰੀਏ ਅਸੀਂ ਘੱਟ ਹੋਏਗਾ, ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਜਾਨਾਂ ਵਾਰ ਦਿੱਤੀਆਂ ਇੱਕ ਮਕਸਦ ਵਾਸਤੇ। ਅੱਜ ਉਹਨਾਂ ਦੀ ਯਾਦ ਵਿੱਚ ਮਹਿਫਿਲ ਮੁਨੱਕਦ ਕੀਤੀ ਹੈ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਨੌਜਵਾਨ ਨਸਲ ਨੂੰ, ਨੌਜਵਾਨ ਤੋਂ ਕੀ ਬਲਕਿ ਜਿਹੜੇ ਹੁਣ ਜਿਨ੍ਹਾਂ ਦੇ ਅੱਗੇ ਬੱਚੇ ਵੀ ਨੌਜਵਾਨ ਉਹ ਵੀ ਬੁਢਾਪੇ ਵੱਲ ਆ ਗਏ ਨੇ, ਉਹਨਾਂ ਨੂੰ ਨਹੀਂ ਪਤਾ। ਜਦੋਂ ਜਲਿਆਂਵਾਲੇ ਬਾਗ ਦਾ ਸਾਨਿਆ ਹੋਇਆ ਕਿ ਉਧਰ ਆਪਣੇ ਮੁਲਕਾਂ ਦੇ ਵਿੱਚ ਉਹਨਾਂ ਦੇ ਇੱਕ ਬੰਦਾ ਕੋਈ ਮਰਦਾ ਤੇ ਉਹ ਰੌਲਾ ਪਾ ਲੈਂਦੇ ਆ, ਇੱਥੇ ਮਸ਼ੀਨ ਗਨ ਨਾਲ ਲਾ ਕੇ ਬੰਦਿਆਂ ਨੂੰ ਉਡਾਤਾ ਫੜ ਕੇ, ਯਾਰ ਕੋਈ ਗੱਲ ਆ ਕਰਨ ਵਾਲੀ। ਔਰ ਫਿਰ ਢਟਾਈ ਦਾ ਆਲਮ, ਵੈਸੇ ਜਦੋਂ ਗੋਲਡਨ ਜੂਬਲੀ ਸੀਗੀ ਪਾਕਿਸਤਾਨ ਦੀ ਤੇ ਇੰਡੀਆ ਦੀ, ਉਸ ਟਾਈਮ ਮਲਕਾ ਬਰਤਾਨੀਆ ਆਈ ਸੀ ਤੇ ਉਹ ਫੁੱਲ ਚਾੜ ਕੇ ਆਈ ਸੀ, ਮਾਫੀ ਅੱਜ ਤਾਂ ਹੀ ਨਹੀਂ ਮੰਗੀ ਉਹਨਾਂ ਨੇ ਕਿ ਅਸੀਂ ਇਹ ਜ਼ਿਆਦਤੀ ਕੀਤੀ, ਜ਼ੁਲਮ ਕੀਤਾ। ਮੈਨੂੰ ਗੁੜਤੀ ਦੁੱਲੇ ਸ਼ੇਰ ਦੀ ਕਿੰਜ ਨੀਵੀਂ ਤੌਣ ਕਰਾਂ, ਮੈਂ ਕੁੱਛੜ ਖੇਡਿਆ ਖਰਲ ਦੇ ਕਿੰਜ ਸੀਨੇ ਸੀਤ ਭਰਾਂ, ਮੈਂ ਕੁੱਛੜ ਖੇਡਿਆ ਖਰਲ ਦੇ ਕਿੰਜ ਸੀਨੇ ਸੀਤ ਭਰਾਂ। ਮੈਂ ਡਾਇਰ ਦਾ ਵਾਕਿਆ ਜਿਹੜਾ ਆ ਗਿਆ, ਜਿਹਨੇ ਜਣਿਆ ਉਦਮ ਸਿੰਘ ਨੂੰ ਬੜੇ ਬਖਤਾਂ ਵਾਲੀ ਮਾਂ, ਜਿਹਨੇ ਜਣਿਆ ਉਦਮ ਸਿੰਘ ਨੂੰ ਬੜੇ ਬਖਤਾਂ ਵਾਲੀ ਮਾਂ, ਜਿਹਨੇ ਗੱਲ ਪੁਗਾ ਕੇ ਆਪਣੀ ਮੇਰਾ ਉੱਚਾ ਕੀਤਾ ਨਾਮ। ਇਸ ਮੌਕੇ ਤੇ ਪੰਜਾਬੀ ਯੂਨੀਅਨ ਵੱਲੋਂ ਬਣਾਈ ਗਈ ਉਚੇਚੀ ਡਾਕੂਮੈਂਟਰੀ ਵੀ ਵਿਖਾਈ ਗਈ, ਜਿਹਨੂੰ ਰਲਤੀਆਂ ਖੂਬ ਸਰਾਇਆ। ਭੱਟ ਸਾਹਿਬ ਦੇ ਜ਼ੇਰੇ ਸਾਇਆ ਔਰ ਉਹਨਾਂ ਦੇ ਵਸਾਇਲ ਇਸਤੇਮਾਲ ਕਰਕੇ ਔਰ ਜਿਹੜਾ ਇਹ ਕੰਮ ਹੋ ਰਿਹਾ ਹੈ, ਇਹ ਬਹੁਤ ਅਨਮੋਲ ਹੋ ਰਿਹਾ। ਸ਼ਾਇਦ ਅੱਜ ਦੇ ਦਿਨ ਦੇ ਵਿੱਚ ਸਾਨੂੰ ਲੋਕ ਉਸ ਤਰ੍ਹਾਂ ਦਾ ਪਿਆਰ ਸਤਿਕਾਰ ਸ਼ਾਇਦ ਨਾ ਦੇਣ, ਪਰ ਵੇਲਾ ਇੱਕ ਦਿਨ ਆਵੇਗਾ। ਜਿਸ ਤਰ੍ਹਾਂ ਭੁਲੇਖਾ ਦਾ ਕੱਲ ਜਿਹੜਾ ਸੀ, ਲੋਕ ਸਾਨੂੰ ਬੇਵਕੂਫ ਸਮਝਦੇ ਸੀ ਕਿ ਯਾਰ ਭੁਲੇਖਾ ਕਿਉਂ ਚਲਾ ਰਹੇ ਹੋ, ਜਦੋਂ ਕੋਈ ਖਰੀਦ ਹੀ ਨਹੀਂ ਰਿਹਾ ਤੇ ਕਿਉਂ ਚਲਾ ਰਹੇ ਹੋ। ਪਰ ਅੱਜ ਜਿਹੜਾ ਹੈ ਭੁਲੇਖਾ ਲੋਕ ਲੈਣ ਲੱਗ ਪਏ ਨੇ। ਭੱਟ ਸਾਹਿਬ ਜ਼ਿੰਦਾਬਾਦ, ਨਦੀਮ ਜੀ ਜ਼ਿੰਦਾਬਾਦ। ਤੁਸੀਂ ਜੋ ਕੁਛ ਕਰ ਰਹੇ ਨਾ, ਮੈਂ ਇਹ ਸਮਝਦਾ ਵੀ ਇੱਕ ਕਮਾਲ ਹੈ। ਔਰ ਜੋ ਤੁਹਾਡੀ ਟੀਮ ਹੈ, ਇਹ ਸਾਰਾ ਜਿਤਨਾ ਵੀ ਕੰਮ ਅਸੀਂ ਕਰ ਰਹੇ ਹਾਂ, ਮੈਂ ਜਾਂ ਵੀਰ ਕਲਿਆਣ ਜੀ, ਇਸ ਪਲੇਟਫਾਰਮ ਦੇ ਉੱਤੇ, ਉਹ ਭੱਟ ਸਾਹਿਬ ਦੀ ਤਹਿਰੀਕ ਤੋਂ ਬਗੈਰ ਨਾਮੁਮਕਿਨ ਹੈ। ਅਸੀਂ ਸਹਾਫੀ ਲੋਕ ਜਾਂ ਅਖਬਾਰਾਂ ਚੈਨਲਾਂ ਨਾਲ ਜੁੜੇ ਹੋਏ ਲੋਕ ਤੇ ਮੱਖੀ ਦੇ ਉੱਤੇ ਮੱਖੀ ਮਾਰਨੀ ਜਾਣਦੇ ਸਨ। ਖਬਰਾਂ ਬਣਾ ਲਈਆਂ, ਖਬਰਾਂ ਲਿਖ ਲਈਆਂ, ਇੰਨੇ ਇੱਥੇ ਮਰ ਗਏ, ਇੰਨੇ ਲੋਟੇ ਹੋ ਗਏ, ਇੰਨੇ ਉੱਧਰ ਚਲੇ ਗਏ। ਬਸ ਅਗਰ ਕੋਈ ਕ੍ਰੀਏਟਿਵ ਕੰਮ ਅਗਰ ਸਾਡੇ ਉੱਥੋਂ ਹੋ ਰਿਹਾ ਹੈ ਤੇ ਉਹਦੇ ਪਿੱਛੇ ਭੱਟ ਸਾਹਿਬ ਦਾ ਹੱਥ ਹੈ, ਭੱਟ ਸਾਹਿਬ ਦਾ ਕਿਰਦਾਰ ਹੈ, ਇਹਨਾਂ ਦੀ ਤਹਿਰੀਕ ਹੈ, ਇਹਨਾਂ ਦੇ ਵਸਾਇਲ ਨੇ। ਔਰ ਸਭ ਤੋਂ ਵੱਡੀ ਮੁਬਾਰਕਬਾਦ ਤੇ ਭੱਟ ਸਾਹਿਬ ਨੂੰ ਕਿ ਪੰਜਾਬ ਹਾਊਸ ਬਗੈਰ ਕਿਸੇ ਦੇ ਅੱਗੇ ਹੱਥ ਫੈਲਾਇਓ, ਬਗੈਰ ਕਿਸੇ ਦੀ ਮਦਦ ਤੋਂ, ਔਰ ਆਪਣੀ ਮਦਦ ਆਪ ਆਪਣੇ ਵਸਾਇਲ ਦੇ ਅੰਦਰ ਰਹਿ ਕੇ ਆਪਣੀ ਹਿੰਮਤ ਦੇ ਸਿਰ ਮੁਦੱਸਰ ਇਕਬਾਲ ਭੱਟ ਸਾਹਿਬ, ਬਿਲਾਲ ਔਰ ਰਿਜ਼ਵਾਨ ਇਹ ਸਾਰੇ ਦੋਸਤ ਚਲਾ ਰਹੇ ਨੇ। ਸਾਡਾ ਇੱਕ ਜਿਹੜਾ ਪ੍ਰੋਡਕਸ਼ਨ ਹਾਊਸ ਹੈ ਜਿਹਦਾ ਬੁਨਿਆਦੀ ਕੰਮ ਪੰਜਾਬੀ ਅਕਾਬਰੀਨ ਤੇ ਕੰਮ ਕਰਨਾ ਹੈ, ਪੰਜਾਬੀ ਡਾਕੂਮੈਂਟਰੀਜ਼ ਨੂੰ ਮਹਿਫੂਜ਼ ਕਰਨਾ ਔਰ ਪੰਜਾਬੀ ਡਾਕੂਮੈਂਟਰੀਜ਼ ਬਣਾਉਣਾ ਹੈ। ਅਸੀਂ ਉਸ ਹਿੱਸੇ 'ਚ ਹੁਣ ਤੱਕ 8-10 ਡਾਕੂਮੈਂਟਰੀਆਂ ਆਰਗੇਨਾਈਜ਼ ਕਰ ਚੁੱਕੇ ਹਾਂ, ਜਿਹੜੀਆਂ ਮੁਖਤਲਿਫ ਸੂਰਮਿਆਂ ਤੇ ਔਰ ਮੁਖਤਲਿਫ ਦਿਹਾੜਾਂ ਤੇ ਮਬਨੀ ਨੇ। ਅੱਜ ਦੇ ਹਵਾਲੇ ਨਾਲ ਵੀ ਨਦੀਮ ਸਾਹਿਬ ਸਾਡੇ ਜਿਹੜੇ ਇਲੈਕਟ੍ਰੋਨਿਕ ਹੈੱਡ ਨੇ, ਉਹਨਾਂ ਦੀ ਨਿਗਰਾਨੀ ਤੇ ਉਹਨਾਂ ਦੀ ਮਸ਼ਾਵਰਤ ਨਾਲ ਅਸੀਂ ਇੱਕ ਡਾਕੂਮੈਂਟਰੀ ਤਿਆਰ ਕੀਤੀ ਹੈ। ਪੰਜਾਬ ਹਾਊਸ ਦੇਸ਼ ਵਾਸੀਆਂ ਦੀ ਉਹ ਬੈਠਕ ਹੈ ਜਿੱਥੇ ਆਪਣੀ ਤਾਰੀਖ ਦੇ ਨਾਲ ਸ਼ੇਰੋ ਅਦਬ ਦੀ ਆਬਿਆਰੀ ਵੀ ਕੀਤੀ ਜਾਂਦੀ ਹੈ। ਕੈਮਰਾ ਟੀਮ ਮੁਹੰਮਦ ਫਾਰੂਕ ਤੇ ਮੁਹੰਮਦ ਸ਼ਹਿਰੀਆਰ ਦੇ ਨਾਲ ਰਿਜ਼ਵਾਨ ਅਸਗਰ ਭੱਟ, ਭੁਲੇਖਾ TV, ਲਾਹੌਰ।